किसान जथेबंदियां वालों थां थां दे उत्ते धरने मुजाहरे करन दा प्रोग्राम सी और वो जिहड़ा प्रोग्राम सीगा वो विरोध करन दा ही सी। पुतले पतले साड़दे ने वो कोई नरेंद्र मोदी नूं उत्थे जाण तो रोकण दे लई भी तैनूं जाण नहीं देना इहो जी कोई गल 15-20 मिनट च चीका मारन लग पे हो कि प्रधानमंत्री नूं रुकना पै गया। मैनूं लगदा 15 महीने तो उत्थे साडे किसान भाईचारे वाले उदां ही बैठे रहे। साडे भाईचारे दे लोग पंजाब दे लोग होर किसान मजदूर दिल्ली दीयां सरहदां उत्ते हाड़ सियाल जो झल्लिया ਉਹਦਾ ਕੀਤਾ ਹੀ नहीं। ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਆਵੇ ਤੇ ਉਹਦੇ ਸਾਹਮਣੇ ਪ੍ਰੋਟੈਸਟ ਕਰਨਾ, ਮੀਡੀਆ 'ਚ ਆਪਦਾ ਪੱਖ ਰੱਖਣਾ ਡੈਮੋਕ੍ਰੇਸੀ ਆ, ਤਾਂ ਫਿਰ ਉਹਨਾਂ ਨੇ ਜੇ ਰੱਖ ਲਿਆ ਤਾਂ ਇੱਡੀ ਕੀ ਤੋਪ ਚੱਲ ਗਈ। ਉਹ ਕਿਸੇ ਕਿਸਾਨ ਜਥੇਬੰਦੀ ਨੇ ਕੋਈ ਗੁਪਤ ਤੌਰ ਦੇ ਉੱਤੇ ਕੋਈ ਇਹੋ ਜਿਹਾ ਖੁਦਾਈ ਅਟੈਕ ਦਾ ਕਰਨ ਦਾ ਨਸ਼ਾ ਨਹੀਂ ਹੋਇਆ ਸੀਗਾ ਵੀ ਜਿਹੜਾ ਉੱਤੇ ਜੇ ਰੁਕਣਾ ਵੀ ਪੈ ਗਿਆ ਤੇ ਕੋਈ ਬੰਬ ਚੱਲ ਗਿਆ। ਪੰਜਾਬ ਦੇ ਲੋਕਾਂ ਨੂੰ ਡਰਾ ਦੇਣ ਦੀ ਨੀਤ ਦੇ ਨਾਲ ਉਹ ਕੁਝ ਲਿਖਿਆ ਜਾ ਰਿਹਾ ਜਿਹੜਾ ਕਹਿਣ ਸੁਣ ਤੋਂ ਬਾਹਰ ਆ, ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ। ਜਿਹੜੇ ਇਹ ਲੋਕਾਂ ਨੇ ਇਕੱਠ ਕਰਨਾ ਸੀ ਉਹ ਇਕੱਠ ਕਰਨ ਵਿੱਚ ਅਸਫਲ ਰਹੇ ਤਾਂ ਇਹਦੇ ਵਿੱਚ ਪੰਜਾਬ ਦਾ ਪੂਰੇ ਦਾ ਕੀ ਦੋਸ਼? ਜਿਹੜਾ ਪੰਜਾਬ ਦਾ ਲੋਕ ਆਵਾਮ ਆ, ਜਿਹੜਾ ਆਮ ਦੁਨੀਆ, ਉਹ ਸਾਰੇ ਬੀਜੇਪੀ ਦੇ ਖਿਲਾਫ ਹੀ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ अर्ज ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰੋਜ਼ਪੁਰ ਦੇ ਵਿੱਚ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਸੀ। ਰੈਲੀ ਰੱਦ ਕਰਕੇ ਉਹਨਾਂ ਨੂੰ ਪਿੱਛੇ ਮੁੜਨਾ ਪੈ ਗਿਆ ਤੇ ਹੁਣ ਚਰਚਾ ਇਹ ਆ ਕਿ ਪੰਥ ਤੇ ਜਿਹੜਾ ਦਿੱਲੀ ਹੈ ਉਹ ਇੱਕ ਵਾਰੀ ਫੇਰ ਆਮੋ ਸਾਹਮਣੇ। ਜਿਵੇਂ ਆਪਾਂ ਹਜ਼ਾਰਾਂ ਲੱਖਾਂ ਬਾਰੇ ਗੱਲ ਪੜ੍ਹੀ ਸੁਣੀ ਹੈ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਉਦਾਂ ਦੀ ਚਰਚਾ ਫਿਰ ਚੱਲ ਪਈ ਆ ਕਿ ਭਾਰਤ ਦੇ ਵਿੱਚ ਸਾਰਾ ਮੀਡੀਆ, ਸਾਰੀ ਅਫਸਰਸ਼ਾਹੀ, ਜਿੰਨੇ ਵੀ ਪੰਜਾਬ ਦੇ ਜਾਂ ਪੰਥ ਦੇ ਵਿਰੋਧੀ ਹੈ, ਇੱਕ ਸੁਰ ਹੋ ਕੇ ਲੱਗੇ ਹੋਏ ਨੇ ਕਿ ਜੇ ਰਾਸ਼ਟਰਪਤੀ ਰਾਜ ਲਾਗੂ ਕਰੋ। ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੇ ਵੀ ਪੂਰੀ ਆਲ ਦਹਾਈ ਪਾਈ ਹੋਈ ਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਸਤੀਫਾ ਦੇਵੇ ਤੇ ਇੱਥੇ ਰਾਸ਼ਟਰਪਤੀ ਰਾਜ ਜਿਹੜਾ ਹੈ ਉਹ ਲਾਗੂ ਕਰੀਏ। ਤਕਰੀਬਨ ਕੋਈ ਸਿਆਸੀ ਆਗੂ ਹੋਊਗਾ ਜਿਹਨੇ ਪੰਜਾਬ ਤੋਂ ਬਾਹਰੋਂ ਜਾਂ ਇੱਥੇ ਸਹੀ ਗੱਲ ਦੱਸੀ ਹੋਵੇ, ਸੱਚ ਬੋਲਿਆ ਹੋਵੇ। ਹਕੀਕਤ ਇਹ ਹੈ ਕਿ ਇੱਥੇ ਇਕੱਠ ਅੱਜ ਹੋਇਆ ਨਹੀਂ। ਇਕੱਠ ਨਾ ਹੋਣ ਦੇ ਕਾਰਨ ਜਿਹੜੇ ਆ ਉਹ ਬੜੇ ਗਿਣਾਏ ਜਾ ਸਕਦੇ ਆ, ਪਰ ਮੋਟੇ ਤੌਰ ਤੇ ਗੱਲ ਇਹ ਆ ਕਿ ਜਦੋਂ ਇਕੱਠ ਨਹੀਂ ਹੋਇਆ ਤਾਂ ਰੈਲੀ ਵਿੱਚ ਜਾਣਾ ਉਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਖਾਲੀ ਕੁਰਸੀਆਂ ਨੂੰ ਬੋਲਣ ਵਾਲਾ ਇੱਕ ਤਰੀਕੇ ਨਾਲ ਹਿਸਾਬ ਕਿਤਾਬ ਸੀ। ਮਸਾਂ ਉੱਥੇ 700-800 ਬੰਦਾ ਪਹੁੰਚਿਆ। ਜਿਹੜੀਆਂ VIP ਜਾਂ VVIP ਕੁਰਸੀਆਂ ਸੀ ਉਹ ਵੀ ਨਹੀਂ ਭਰੀਆਂ। ਇੱਕ ਤਾਂ ਮੀਂਹ ਪੈਂਦਾ ਸੀਗਾ ਅੱਜ, ਪਰ ਚਲੋ ਇਦੋਂ ਪਹਿਲਾਂ ਵੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਈ ਇਹੋ ਜਿਹੀਆਂ ਰੈਲੀਆਂ ਨੂੰ ਸੰਬੋਧਨ ਕੀਤਾ ਜਿੱਥੇ ਬੜਾ ਭਾਰੀ ਮੀਂਹ ਪੈਂਦਾ ਸੀ। ਪਿੱਛੇ ਜੇ ਇੱਕ ਯੋਗਾ ਦਿਹਾੜਾ ਮਨਾਇਆ ਸੀ ਇਹਨਾਂ ਨੇ, ਯੋਗਾ ਜਾਗਾ ਜਿਹਾ, ਉਦੋਂ ਵੀ ਮੀਂਹ ਬਹੁਤ ਸੀ। ਮੀਂਹ ਵਾਲੀ ਗੱਲ ਨਾਲੋਂ ਜਿਹੜੀ ਦੂਜੀ ਗੱਲ ਆ ਕਿ ਇਕੱਠ ਨਹੀਂ ਹੋਇਆ। ਹੁਣ ਜਿਹੜਾ ਇਕੱਠ ਨਾ ਹੋਣ ਦੇ ਕਾਰਨ ਇੱਕ ਤਾਂ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਸਾਰਾ ਹੀ ਪੰਜਾਬ ਸੀ। ਇਹ ਠੀਕ ਆ ਕਿ ਪਿਛਲੇ ਕੁਝ ਦਿਨਾਂ ਤੋਂ ਬੀਜੇਪੀ ਦੇ ਹੱਕ ਵਿੱਚ ਬਹੁਤ ਸਾਰੇ ਲੋਕ ਜਿਹੜੇ ਆਏ ਨੇ, ਬੀਜੇਪੀ ਜੁਆਇਨ ਵੀ ਕਰ ਰਹੇ ਨੇ, ਪਰ ਉਹਨਾਂ ਲੋਕਾਂ ਦਾ ਕੋਈ ਲੋਕਾਂ ਦੇ ਵਿੱਚ ਆਧਾਰ ਨਹੀਂ ਹੈ। ਜਿਹੜਾ ਪੰਜਾਬ ਦਾ ਲੋਕ ਆਵਾਮ ਆ, ਜਿਹੜਾ ਆਮ ਦੁਨੀਆ, ਉਹ ਸਾਰੇ ਬੀਜੇਪੀ ਦੇ ਖਿਲਾਫ ਹੀ ਨੇ। ਤੇ ਪੰਜਾਬ ਦੇ ਵਿੱਚ ਅੱਡ-ਅੱਡ ਧਿਰਾਂ ਧੜਿਆਂ ਵਿੱਚ ਪਾਟੋ ਧੜ ਬਹੁਤ ਆ, ਨਿੱਕੇ ਨਿੱਕੇ ਗਰੁੱਪ ਹੋਣਗੇ, ਔਰ ਉਹ ਸਾਰੇ ਦੇ ਸਾਰੇ ਜਿਹੜੇ ਨੇ ਉਹ ਮੋਦੀ ਦੀ ਰੈਲੀ ਕਿਉਂ ਕਾਮਯਾਬ ਕਰਨ ਲਈ ਉੱਥੇ ਜਾਣ। ਉੱਥੇ ਮਾੜਾ ਮੂੰਹ ਕੁਰਸੀਆਂ ਰੱਖ ਲਓ ਤੇ ਫਿਰ ਅੜੀਕੋ ਵੀ ਇਹ ਕੁਰਸੀਆਂ ਭਰਨਗੀਆਂ, ਤੇ ਏਦਾਂ ਤਾਂ ਗੱਲ ਬਣਦੀ। ਜੇ ਪ੍ਰਧਾਨ ਮੰਤਰੀ ਨੇ ਆਉਣਾ, ਜੇ ਤਾਂ
ਇੱਥੇ ਉਹਨਾਂ ਦੀ ਆਪਦੀ ਪਾਰਟੀ ਦੀ ਸਰਕਾਰ ਹੋਵੇ ਜਾਂ ਕਾਂਗਰਸ ਨਾਲ ਕੋਈ ਸਾਂਝਾ ਉਹਨਾਂ ਦਾ ਉਹੋ ਜਿਹਾ ਪ੍ਰੋਗਰਾਮ ਹੋਵੇ ਪੰਜਾਬ 'ਚ, ਫਿਰ ਵੀ ਆ। ਪੰਜਾਬ ਦੀ ਖੇਤਰੀ ਪਾਰਟੀ ਨਾਲ ਕਿਸੇ ਨਾਲ ਹੁੰਦਾ, ਜਿਵੇਂ ਚਲੋ ਪਹਿਲਾਂ ਬਾਦਲ ਦਲ ਨਾਲ ਸੀ, ਫਿਰ ਵੀ ਆ, ਚਲੋ ਉਹ ਵੀ ਜ਼ੋਰ ਜ਼ਾਰ ਲਾਉਂਦੇ। ਹੁਣ ਬੀਜੇਪੀ ਦਾ ਆਪ ਦਾ ਕੋਈ ਆਧਾਰ ਨਹੀਂ ਹੈ, ਤੇ ਜਿਹੜੇ ਬੰਦੇ ਉਹਨਾਂ ਨੇ ਜੋੜੇ ਹੋਏ ਨੇ ਪਹਿਲਾਂ ਨਾਲ, ਉਹਨਾਂ ਦਾ ਵੀ ਕੋਈ ਬਹੁਤਾ ਆਧਾਰ ਨਹੀਂ ਹੈਗਾ। ਤੇ ਜਿਹੜੇ ਇਹ ਲੋਕਾਂ ਨੇ ਇਕੱਠ ਕਰਨਾ ਸੀ, ਉਹ ਇਕੱਠ ਕਰਨ ਵਿੱਚ ਅਸਫਲ ਰਹੇ, ਤਾਂ ਇਹਦੇ ਵਿੱਚ ਪੰਜਾਬ ਦਾ ਪੂਰੇ ਦਾ ਕੀ ਦੋਸ਼। ਦੂਜੀ ਗੱਲ ਆ ਜਿਹੜੀ, ਕਿ ਕਿਸਾਨ ਜਥੇਬੰਦੀਆਂ ਵੱਲੋਂ ਥਾਂ ਥਾਂ ਦੇ ਉੱਤੇ ਧਰਨੇ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਸੀਗਾ, ਔਰ ਉਹ ਜਿਹੜਾ ਪ੍ਰੋਗਰਾਮ ਸੀਗਾ ਉਹ ਵਿਰੋਧ ਕਰਨ ਦਾ ਹੀ ਸੀ, ਪੁਤਲੇ ਪਤਲੇ ਸਾੜ ਦੇਣੇ। ਉਹ ਕੋਈ ਨਰਿੰਦਰ ਮੋਦੀ ਨੂੰ ਉੱਥੇ ਜਾਣ ਤੋਂ ਰੋਕਣ ਦੇ ਲਈ ਵੀ ਤੈਨੂੰ ਜਾਣ ਨਹੀਂ ਦੇਣਾ, ਇਹੋ ਜਿਹੀ ਕੋਈ ਗੱਲ ਨਹੀਂ। ਤੀਜੀ ਜਿਹੜੀ ਗੱਲ ਜਿਹੜੀ ਸਭ ਤੋਂ ਭੈੜੀ ਕੀਤੀ ਗਈ ਆ, ਉਹ ਇਹ ਆ ਕਿ ਜਦੋਂ ਵਾਪਸ ਗਿਆ ਉੱਥੇ ਬਠਿੰਡੇ ਜਦੋਂ ਚੜ੍ਹਨਾ ਸੀਗਾ, ਉਹ ਪੰਜਾਬ ਦੇ ਅਫਸਰਾਂ ਨੂੰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕਹਿ ਕੇ ਗਿਆ ਵੀ ਆਪਦੇ ਮੁੱਖ ਮੰਤਰੀ ਨੂੰ ਦੱਸ ਦਿਓ ਵੀ ਮੈਂ 14 ਵਾਪਸ ਚੱਲਿਆ, ਧੰਨਵਾਦ ਕਰਦਾ ਉਹਦਾ। ਇਹ ਜਿਹੜੀ ਕਹਾਣੀ ਪਾ ਕੇ ਗਿਆ, ਇਹ ਅਸਲ ਵਿੱਚ ਕਈ ਚਰਚਾਵਾਂ ਨੂੰ ਜਨਮ ਦੇ ਗਈ। ਹੁਣ ਰੈਲੀ ਤੇਰੀ ਆਪਦੇ ਕਾਰਨਾਂ ਕਰਕੇ ਅਸਫਲ ਰਹੀ, ਜੇ ਤੂੰ ਨਹੀਂ ਬੋਲਿਆ ਤਾਂ ਆਪਦੇ ਕਾਰਨਾਂ ਕਰਕੇ, ਤੇ ਹੁਣ ਤੂੰ ਜਿਹੜੀ ਇਹ ਕਹਿਣਾ ਕਿ ਮੈਂ ਸ਼ੋਕਾਰਾ ਜਾਉਂਦਾ ਚੱਲਿਆ, ਜਿਵੇਂ ਕੋਈ ਇੱਥੇ ਫਲਾਈਨ ਹਮਲਾ ਕਰਨਾ ਹੋਵੇ ਕਿਸਾਨ ਜਥੇਬੰਦੀਆਂ ਨੇ, 20 ਮਿੰਟ ਉੱਥੇ ਰੋਕਣਾ ਪੈ ਗਿਆ ਕਿਤੇ ਫਿਰੋਜ਼ਪੁਰ, ਜਿਹੜਾ ਪੁਲ ਸੀਗਾ ਉਹਦੇ ਉੱਤੇ ਕਾਫਲਾ ਰੁਕਿਆ, 15 ਕੁ ਮਿੰਟ ਰੁਕਿਆ, ਵੈਸੇ ਤਾਂ ਚਲੋ 20 ਮਿੰਟ ਕਹੀ ਜਾਂਦੇ ਆ। 15-20 ਮਿੰਟ 'ਚ ਚੀਕਾਂ ਮਾਰਨ ਲੱਗ ਪਏ ਹੋ ਕਿ ਪ੍ਰਧਾਨ ਮੰਤਰੀ ਨੂੰ ਰੁਕਣਾ ਪੈ ਗਿਆ। ਮੈਨੂੰ ਲੱਗਦਾ 15 ਮਹੀਨੇ ਤਾਂ ਉੱਥੇ ਸਾਡੇ ਕਿਸਾਨ ਭਾਈਚਾਰੇ ਵਾਲੇ ਉਦਾਂ ਹੀ ਬੈਠੇ ਰਹੇ। ਸਾਡੇ ਭਾਈਚਾਰੇ ਦੇ ਲੋਕ, ਪੰਜਾਬ ਦੇ ਲੋਕ, ਹੋਰ ਕਿਸਾਨ ਮਜ਼ਦੂਰ ਦਿੱਲੀ ਦੀਆਂ ਸਰਹੱਦਾਂ ਉੱਤੇ ਹਾੜ ਸਿਆਲ ਜੋ ਝੱਲਿਆ ਉਹਦਾ ਚੇਤਾ ਹੀ ਨਹੀਂ। ਤੇ ਜਿਵੇਂ ਉੱਥੇ ਕਿੱਲ ਵਿਛਾਏ ਗਏ, ਕੰਕਰੀਟ ਦੀਆਂ ਕੰਧਾਂ ਕੱਢੀਆਂ ਗਈਆਂ, ਬੈਰੀਕੇਡਿੰਗ ਕੀਤੀ ਗਈ, ਤੇ ਫਿਰ ਹਿੰਦੂ ਕੱਟੜਪੰਥੀ ਆ ਜਿਹੜੇ ਉਹਨਾਂ ਨੂੰ ਭੇਜਿਆ ਗਿਆ ਕਿ ਅਟੈਕ ਕਰੋ, ਕਿਹੜਾ ਉੱਥੇ ਤੁਸੀਂ ਹੀਲਾ ਨਹੀਂ ਵਰਤਿਆ ਇਸ ਸੰਘਰਸ਼ ਦੇ ਖਿਲਾਫ। ਤੇ ਕਿਸਾਨ ਜਥੇਬੰਦੀਆਂ ਦਾ ਤਾਂ ਇੱਕ ਸਿੰਬੋਲਿਕ ਪ੍ਰੋਟੈਸਟ ਸੀ ਕਿ ਜਿਹੜੀਆਂ ਮੰਗਾਂ ਤੁਸੀਂ ਸਾਡੇ ਹੱਕ ਜਿਹੜੇ ਆ ਉਹ ਦੇ ਨਹੀਂ ਰਹੇ। ਸਭ ਤੋਂ ਪਹਿਲੀ ਤੇ ਵੱਡੀ ਗੱਲ ਤਾਂ MSP ਦੀ ਆ ਕਿ ਉਹਦੇ ਬਾਰੇ ਕੋਈ ਹਜੇ ਤੱਕ ਗੱਲ ਨਹੀਂ ਕੀਤੀ। ਤੇ ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਆਵੇ ਤੇ ਉਹਦੇ ਸਾਹਮਣੇ ਪ੍ਰੋਟੈਸਟ ਕਰਨਾ, ਮੀਡੀਆ 'ਚ ਆਪਦਾ ਪੱਖ ਰੱਖਣਾ ਡੈਮੋਕ੍ਰੇਸੀ ਆ, ਤਾਂ ਫਿਰ ਉਹਨਾਂ ਨੇ ਜੇ ਰੱਖ ਲਿਆ ਤਾਂ ਇੱਡੀ ਕੀ ਤੋਪ ਚੱਲ ਗਈ। ਨਰਿੰਦਰ ਮੋਦੀ ਨੂੰ ਪੂਰਾ ਹੱਕ ਆ ਪੰਜਾਬ ਦੇ ਵਿੱਚ ਆਵੇ, ਆਪਦੀ ਰੈਲੀ ਕਰੇ, ਡੈਮੋਕ੍ਰੇਸੀ ਹੈ। ਪਰ ਇਹ ਹੱਕ ਕਿਸਾਨੀ ਨੂੰ ਵੀ ਆ ਕਿ ਉਹ ਆਪਦੇ ਮੁੱਦੇ ਲੋਕਾਂ ਦੇ ਵਿੱਚ ਉਭਾਰੇ, ਤੇ ਉਹ ਮੁੱਦੇ ਉਭਾਰ ਲਈ ਪੀਸਫੁਲ ਤਰੀਕੇ ਲਈ ਧਰਨੇ ਮੁਜ਼ਾਹਰੇ ਹੁੰਦੇ ਆ, ਹੋਰ ਇੱਥੇ ਕੀ ਕਰਨਾ। ਉਹ ਕਿਸੇ ਕਿਸਾਨ ਜਥੇਬੰਦੀ ਨੇ ਕੋਈ ਗੁਪਤ ਤੌਰ ਦੇ ਉੱਤੇ ਕੋਈ ਇਹੋ ਜਿਹਾ ਫਲਾਈਨ ਅਟੈਕ ਦਾ ਕਰਨ ਦਾ ਮੈਸੇਜ ਨਹੀਂ ਹੋਇਆ ਸੀਗਾ ਵੀ ਜਿਹੜਾ ਉੱਥੇ ਜੇ ਰੁਕਣਾ ਵੀ ਪੈ ਗਿਆ ਤੇ ਕੋਈ ਬੰਬ ਚੱਲ ਗਿਆ। ਪਰ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਇਉਂ ਸ਼ੋਅ ਕਰਨ ਲੱਗਿਆ ਹੋਇਆ ਵੀ ਮੈਂ ਤਾਂ ਸ਼ੁਕਰ ਆ ਬਚ ਕੇ ਆ ਗਿਆ। ਉਹਦੇ ਇੰਨਾ ਕਹਿਣ ਤੋਂ ਬਾਅਦ ਸਾਰੇ ਭਾਰਤ ਦਾ ਮੀਡੀਆ ਫਿਰ ਹੋ ਹੱਲਾ ਕਰਕੇ ਹੋ ਗਿਆ ਸ਼ੁਰੂ। ਤੇ ਹੁਣ ਜਿਹੜਾ ਸੋਸ਼ਲ ਮੀਡੀਆ ਉਹਦੇ ਰਾਹੀਂ ਬੀਜੇਪੀ ਦੇ IT ਸੈੱਲ ਨੇ, ਭਗਵੇਂ ਬ੍ਰਿਗੇਡ ਨੇ ਪੰਜਾਬ ਨੂੰ ਟਾਰਗੇਟ ਕਰ ਦਿੱਤਾ। ਪੰਜਾਬ ਦੇ ਖਿਲਾਫ ਇੱਕ ਨਫ਼ਰਤ ਭਰਿਆ ਜਿਹੜਾ ਪ੍ਰਵਚਨ ਆ, ਵਰਤਾਂਤ ਆ, ਨੈਰੇਟਿਵ ਆ, ਉਹ ਸਿਰਜਿਆ ਜਾ ਰਿਹਾ। ਪੰਜਾਬ ਦੇ ਲੋਕਾਂ ਨੂੰ ਡਰਾ ਦੇਣ ਦੀ ਨੀਤ ਦੇ ਨਾਲ ਉਹ ਕੁਝ ਲਿਖਿਆ ਜਾ ਰਿਹਾ ਜਿਹੜਾ ਕਹਿਣ ਸੁਣਨ ਤੋਂ ਬਾਹਰ ਆ, ਗੰਦੀਆਂ ਗਾਲਾਂ ਕੱਢੀਆਂ ਜਾ ਰਹੀਆਂ। ਪੰਜਾਬ ਦੀ ਅਣਖ ਨੂੰ, ਪੰਜਾਬ ਦੇ ਵਕਾਰ ਨੂੰ, ਪੰਜਾਬ ਦੀ ਹੈਸੀਅਤ ਨੂੰ ਸਿਫਰ ਕੀਤਾ ਜਾ ਰਿਹਾ। ਨਾਲ ਇੱਕ ਧਮਕੀ ਵੀ ਦਿੱਤੀ ਜਾ ਰਹੀ ਆ ਵੀ ਰਾਸ਼ਟਰਪਤੀ ਰਾਜ ਲਾਉਣਾ ਚਾਹੀਦਾ, ਰਾਸ਼ਟਰਪਤੀ ਰਾਜ ਲਾ ਦਿਓ। ਤੇ ਜਿਹੜਾ ਇਹ ਸਾਰਾ ਕੁਝ ਵਾਪਰਿਆ, ਇਹਦੇ ਵਾਸਤੇ ਜੇ ਕਹੀਏ ਕਿ ਪੰਜਾਬ ਦੋਸ਼ੀ ਆ, ਪੰਜਾਬ ਜ਼ਿੰਮੇਵਾਰ ਆ, ਜਾਂ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਆ, ਪੰਜਾਬ ਦੇ ਲੋਕ ਜ਼ਿੰਮੇਵਾਰ ਆ, ਪੰਜਾਬ ਦੇ ਇੱਥੋਂ ਤੱਕ ਕਿ ਪੰਜਾਬ ਦੀ ਬੀਜੇਪੀ ਨੂੰ ਵੀ ਜੇ ਦੋਸ਼ ਦਈਏ ਉਹ ਵੀ ਕੋਈ ਗੱਲ ਨਹੀਂ ਬਣਦੀ। ਉਹਨਾਂ ਨੇ ਆਪਦੀ ਵਾਹ ਲਾਈ ਜਿੰਨਾ ਉਹ ਇਕੱਠ-ਵੱਠ ਕਰ ਸਕਦੇ ਸੀ, ਨਹੀਂ ਪਹੁੰਚ ਸਕੇ, ਉਹਨਾਂ ਦੀ ਕੋਈ ਇਹਦੇ ਚ ਬੇਈਮਾਨੀ ਥੋੜੀ ਹੈ।
ਜਦੋਂ ਕਿਸੇ ਪਾਰਟੀ ਦਾ ਕੱਟ ਰੱਖਿਆ ਹੁੰਦਾ ਲੋਕ ਪਹੁੰਚਦੇ ਆ, ਜਿੰਨਾ ਪਹੁੰਚਣ ਦਾ ਉਹਨਾਂ ਦਾ ਯਤਨ ਹੁੰਦਾ। ਸੋ ਜਿਹੜਾ ਇਹ ਸਾਰਾ ਜੋ ਮਾਹੌਲ ਬਣਿਆ ਉਹਦੇ ਵਿੱਚ ਖਸਿਆਨੀ ਬਿੱਲੀ ਖੰਭਾ ਨੋਚੇ, ਏਦਾਂ ਹਿੰਦੀ ਵਾਲੇ ਕਹਿੰਦੇ ਹੁੰਦੇ ਆ। ਹਿੰਦੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਚੱਲਦੀਆਂ ਨੇ। ਉਹ ਚੀਜ਼ ਆ ਵੀ ਜਦੋਂ ਤੁਹਾਡਾ ਕੰਮ ਸਿਰੇ ਨਹੀਂ ਚੜਿਆ, ਕਿਉਂਕਿ ਤੁਸੀਂ ਪ੍ਰਧਾਨ ਮੰਤਰੀ ਉਹ ਆ ਜਿਹਦੇ ਬਾਰੇ ਲੋਕ ਕਹਿੰਦੇ ਆ ਵੀ ਜੀ ਲੱਖਾਂ ਦੇ ਇਕੱਠ ਨੂੰ ਬੋਲਦਾ ਉਹ ਤਾਂ ਜਦੋਂ ਬੋਲਦਾ। ਹੁਣ ਪੰਜਾਬ ਦੇ ਵਿੱਚ ਇੰਨੀ ਵਿਰੋਧਤਾ ਹੈ ਬੀਜੇਪੀ ਦੀ, ਇੰਨੀ ਜ਼ਿਆਦਾ ਪੰਜਾਬ ਦੇ ਲੋਕਾਂ 'ਚ ਗੁੱਸਾ ਆਇਆ। ਅਜੇ ਸਾਲ ਪਿਛਲੇ 2 ਮਹੀਨੇ ਪਹਿਲਾਂ ਤੱਕ ਦੀ ਤਾਂ ਗੱਲ ਆ ਵੀ 1.5 ਸਾਲ ਉੱਥੇ ਦਿੱਲੀ 'ਚ ਰੁਲ ਕੇ ਆਏ। ਪੰਜਾਬ ਦੇ ਹਰੇਕ ਪਿੰਡ ਦਾ, ਹਰੇਕ ਘਰ ਦਾ, ਛੋਟੇ ਬੱਚੇ ਤੋਂ ਲੈ ਕੇ ਬਿਰਧ ਤੱਕ ਦਾ ਪੂਰਾ ਰੋਹ ਆ। ਤੇ ਅਗਲਿਆਂ ਦੀ ਆ ਕੇ ਹਿੱਕ ਤੇ ਤੁਸੀਂ ਜਿਹੜਾ ਹੈਗਾ ਵੋਟਾਂ ਲਾਉਣਾ ਚਾਹੋ, ਅਗਲਿਆਂ ਨੂੰ ਚੜਾਓ। ਤੇ ਜੇ ਹੁਣ ਇਹ ਵੀ ਕਹੋ ਵੀ ਉੱਥੇ ਜੀ ਲੋਕ ਪਹੁੰਚਣ, ਕਿਉਂ ਪਹੁੰਚਣ ਜੀ, ਕਾਹਦੇ ਲਈ ਪਹੁੰਚਣ? ਹੁਣ ਇਹ ਗੱਲਾਂ ਕਹੀਆਂ ਜਾ ਰਹੀਆਂ ਨੇ ਕਿ ਜੀ ਉਹਨੇ ਬੜਾ ਪੈਕੇਜ ਦੇ ਕੇ ਜਾਣਾ, ਆਸਾਨ ਕਰਨਾ ਕੋਈ, ਉਹਨੇ ਵੋਟਾਂ ਲੈਣੀਆਂ ਆਪਦੀ ਪਾਰਟੀ ਦਾ, ਪੰਜਾਬ ਦੇ ਵਿੱਚ ਵਕਾਰ ਵਧਾਉਣ ਲਈ, ਵੋਟ ਬੈਂਕ ਵਧਾਉਣ ਲਈ, ਪੰਜਾਬ ਦੇ ਵਿੱਚ ਆਪਦਾ ਰਾਜ ਭਾਗ ਕਾਇਮ ਕਰਨ ਲਈ ਉਹਨੇ ਜਿਹੜੇ ਐਲਾਨ ਕਰਨੇ ਆ ਬੀਜੇਪੀ ਨੇ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਚਾਹੇ ਉਹ ਜੇਲ੍ਹਾਂ ਚੋਂ ਨਜ਼ਰਬੰਦ ਛੱਡਣੇ ਹੋਣ, ਚਾਹੇ ਕਰਜ਼ਾ ਮਾਫੀ ਦੀ ਗੱਲ ਹੈ। ਹੁਣ ਉਹ ਕਰਜ਼ਾ ਅਸਲ ਵਿੱਚ ਕੀ ਆ ਪੰਜਾਬ ਤੇ ਜਿਹੜਾ ਕਰੋੜਾਂ ਰੁਪਏ ਦਾ, ਉਹ ਪੰਜਾਬ ਦੇ ਲੋਕਾਂ ਨੂੰ ਛੱਤਰ ਫੇਰਨ ਦੇ ਉੱਤੇ ਜਿਹੜਾ ਖਰਚਾ ਆ ਦਿੱਲੀ ਦਾ ਨਾ, ਉਹ ਕਹਿੰਦੇ ਆ ਵੀ 1978 ਤੋਂ ਜਿਹੜਾ ਮਾਹੌਲ ਖਰਾਬ ਹੋਇਆ, ਹੁਣ ਮਾਹੌਲ ਖਰਾਬ ਕਰਿਆ ਇੰਡੀਆ ਨੇ। ਪਹਿਲਾਂ ਨਰਕਧਾਰੀਆਂ ਰਾਹੀਂ, ਫਿਰ ਅਟੈਕ ਕਰਤਾ, ਫਿਰ ਸਿੱਖਾਂ ਨੇ ਵੀ ਆਪਦਾ ਫਰਜ਼ ਨਿਭਾਤਾ। ਇਹ ਸਾਰੇ ਸਮੇਂ ਦੌਰਾਨ ਜਿਹੜਾ ਖਰਚਾ ਹੋਇਆ ਉਹਨੂੰ ਕਹਿੰਦੇ ਆ ਕਰਜ਼ਾ। ਜਿਵੇਂ ਪੁਰਾਣੇ ਵੇਲਿਆਂ ਦੇ ਵਿੱਚ ਰਾਜੇ ਚੜ੍ਹ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਬਾਅਦ ਵਿੱਚ ਦੂਜੇ ਰਾਜੇ ਨੂੰ ਕਹਿਣਾ ਵੀ ਤੈਨੂੰ ਸਿੱਧਾ ਕਰਨ ਦੇ ਉੱਤੇ ਇੰਨਾ ਖਰਚਾ ਆ ਗਿਆ, ਦੇ ਦੇ, ਉਵੇਂ ਪੰਜਾਬ ਨੂੰ ਕਰਜ਼ਾ ਹੀ ਕਿਹਾ ਜਾ ਰਿਹਾ। ਇਹ ਜਿਹੜਾ ਕਰਜ਼ਾ ਆ, ਇਹ ਕੋਈ ਇਹ ਨਹੀਂ ਹੈਗਾ ਕਿ ਪੰਜਾਬ ਨੇ ਕੁਝ ਲੈ ਕੇ ਖਾ ਲਿਆ। ਇਹ ਦੂਜੀ ਗੱਲ ਇਹ ਕਿ ਜਿਹੜੇ ਕਹਿੰਦੇ ਆ ਜੀ ਅਸੀਂ ਵਿਕਾਸ ਲਈ ਆਹ ਦੇ ਜਾਣਾ, ਉਹ ਦੇ ਜਾਣਾ, ਪਰ ਜਿਹੜੀਆਂ ਗੱਲਾਂ ਦਾ ਪੰਜਾਬ ਨੂੰ ਦੁੱਖ ਆ, ਜਿਹੜੀਆਂ ਗੱਲਾਂ ਦਾ ਪੰਜਾਬ ਦੇ ਲੋਕਾਂ ਦੇ ਜਿਹੜੇ ਮਸਲੇ ਆ, ਉਹਨਾਂ ਮਸਲਿਆਂ ਦੇ ਵਿੱਚ ਕੇਂਦਰੀ ਨੁਕਤਾ ਤਾਂ ਪੰਜਾਬ ਦੀ ਉਹ ਗੱਲ ਆ ਜਿਹੜੀ 1947 ਮੌਕੇ ਕੀਤੀ ਗਈ ਸੀ ਕਿ ਪੰਜਾਬ ਜਿਹੜਾ ਹੈ ਜਾਂ ਸਿੱਖਾਂ ਲਈ ਉੱਤਰੀ ਭਾਰਤ 'ਚ ਇੱਕ ਵਿਸ਼ੇਸ਼ ਖਿੱਤਾ ਹੀ ਘੜ ਦਿਆਂਗੇ, ਜਿੱਥੇ ਸਿੱਖ ਵੀ ਆਜ਼ਾਦੀ ਦਾ ਨਿੱਘ ਮਾਣਨ, ਆਜ਼ਾਦੀ ਦਾ ਨਿੱਘ ਇਹੋ ਜਿਹਾ ਮਾਣਿਆ ਕਿ ਸਾਡੀ ਤਾਂ ਹੋਂਦ ਹਸਤੀ ਜਿਹੜੀ ਆ ਉਹ ਖਤਮ ਕਰਨ ਦੇ ਉੱਤੇ, ਮੜੀਆ ਮੇਟ ਕਰਨ ਦੇ ਉੱਤੇ ਲੱਕ ਬੰਨਿਆ ਹੋਇਆ ਅਗਲਿਆਂ ਦਾ। ਸੋ ਇੰਨਾ ਸੌਖਾ ਨਹੀਂ ਕਿ ਜੀ ਜੇ ਰੈਲੀ ਫੇਲ ਹੋ ਗਈ ਤਾਂ ਜਾਂਦੇ ਹੋਏ ਬਠਿੰਡੇ ਕਹਿ ਜੋ ਵੀ ਆਪਦੇ ਸੀਐਮ ਨੂੰ ਧੰਨਵਾਦ ਕਰ ਦਿਓ ਜੀ ਕਿ ਮੈਂ ਬਠਿੰਡੇ ਤੱਕ ਜਿਉਂਦਾ ਵਾਪਸ ਆ ਗਿਆ। ਦੱਸੋ ਉੱਥੇ ਕਿਹੜੇ ਤੋਪਾਂ ਦੇ ਗੋਲੇ ਲਈ ਬੈਠੇ ਸੀ, ਅਸਾਲਟਾਂ ਲਈ ਬੈਠੇ ਸੀ, ਕਿਹੜਾ ਉੱਥੇ ਬੰਬ ਧਮਾਕੇ ਕਰਨੇ ਸੀ, ਕਿਹੜਾ ਉੱਥੇ ਮਨੁੱਖੀ ਬੰਬ ਬੈਠਾ ਸੀ। ਆਮ ਲੋਕਾਂ ਦੇ ਸਧਾਰਨ ਵਿਰੋਧ ਨੂੰ ਜੇ ਜਰ ਨਹੀਂ ਸਕੇ, ਇਹ ਕਾਹਦੇ ਡੈਮੋਕ੍ਰੇਟਿਕ ਨੇਗੇ ਜੀ, ਕਿੱਥੇ ਆ ਲੋਕਤੰਤਰ? ਉਹ ਲੋਕਤੰਤਰ ਦੇ ਵਿੱਚ ਤਾਂ ਲੋਕਾਂ ਨੂੰ ਹੱਕ ਆ। ਤੇ ਫਿਰ ਬਾਕੀਆਂ ਦੀ ਤਾਂ ਗੱਲ ਛੱਡੋ, ਕੈਪਟਨ ਅਮਰਿੰਦਰ ਸਿੰਘ ਨੇ ਬੜੀ ਪੂਛ ਚੱਕੀ ਹੋਈ ਹੈ। ਉਹ ਕਹਿੰਦਾ ਵੀ ਜਿੱਦਣ ਦਾ ਇਹ ਮੈਨੂੰ ਗੱਦੀ ਤੋਂ ਲਾਇਆ, ਮੈਂ ਕਾਂਗਰਸ ਛੱਡੀ ਆ, ਉਦੋਂ ਬਾਅਦ ਤਾਂ ਕਹਿੰਦਾ ਪੰਜਾਬ 'ਚ ਕੁਝ ਹੋ ਹੀ ਨਹੀਂ ਰਿਹਾ। ਉਹ ਛੇਤੀ ਰਾਸ਼ਟਰਪਤੀ ਰਾਜ ਲਾਗੂ ਕਰੋ, ਉਹਦੀ ਇੱਕੋ ਹੀ ਹਾਲਤ ਹੈ। ਤੇ ਉਹ ਪੂਰਾ ਅੱਜ ਤਾਲ ਵਿੱਚ ਆਇਆ ਹੋਇਆ ਵਾ ਵੀ ਮੈਂ ਕਿਸੇ ਤਰੀਕੇ ਦੇ ਨਾਲ, ਆਪਾਂ ਸੁਣਦੇ ਰਹੇ ਆ ਪੁਰਾਣੇ ਸਮਿਆਂ 'ਚ ਗਦਾਰ ਹੁੰਦੇ ਸੀ ਜਿਹੜੇ ਬਾਹਰੋਂ ਆਏ, ਹਿੰਦੂ ਰਾਜਾਂ 'ਚ ਤਾਂ ਆਮ ਹੁੰਦੇ ਸੀ, ਬਾਹਰੋਂ ਉਹਨਾਂ ਨੇ ਕਾਬਲ ਕਧਾਰ ਤੇ ਅਫਗਾਨ ਦੇ ਨਾਦਰ ਨੂੰ ਚਿੱਠੀਆਂ ਲਿਖਣੀਆਂ ਵੀ ਛੇਤੀ ਆ ਜਾ ਕਰਾਂ। ਤੇ ਅੱਜ ਉਹ ਕੰਮ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਫੜਿਆ ਹੈ ਕਿ ਛੇਤੀ ਰਾਸ਼ਟਰਪਤੀ ਰਾਜ ਲਾਗੂ ਕਰੋ ਜੀ। ਜੇ ਰਾਜ ਗੱਦੀ ਦੇ ਉੱਤੇ, ਮੁੱਖ ਮੰਤਰੀ ਦੀ ਗੱਦੀ ਤੇ ਮੈਂ ਬੈਠਾ ਤਾਂ ਠੀਕ ਆ, ਜੇ ਕੋਈ ਹੋਰ ਬੈਠਾ ਤਾਂ ਕਿਉਂ ਛੇਤੀ ਹਲਾਓ ਜੀ ਉਹਨੂੰ। ਫਿਰ ਇਹੋ ਜਿਹੀ ਬੋਲੀ ਦੂਜੇ ਨੇ ਸ਼ੁਰੂ ਕਰ ਲਈ, ਸੁਖਬੀਰ ਬਾਦਲ ਨੇ। ਇਹਦਾ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ।
ਅਸੀਂ ਲੰਬੇ ਸਮੇਂ ਤੋਂ ਇਹ ਕਹਿੰਦੇ ਆ ਰਹੇ ਹਾਂ ਕਿ ਮੁੱਖ ਮੰਤਰੀ ਸੂਬੇ ਨੂੰ ਚਲਾਉਣ ਲਈ ਅਯੋਗ ਹੈ। ਇਹ ਯੋਗ ਨੇਗੇ ਜਿਨ੍ਹਾਂ ਨੇ ਬਰਗਾੜੀ ਦੇ ਵਿੱਚ ਲੁਧਿਆਣੇ ਆਸ਼ੂਤੋਸ਼ ਦੇ ਸਮਾਗਮ ਦੇ ਵਿੱਚ ਤੇ ਜਦੋਂ ਭਾਈ ਰਾਜੋਆਣੇ ਦੀ ਫਾਂਸੀ ਦਾ ਮਸਲਾ ਸੀ, ਉਦੋਂ ਜਦੋਂ ਜੀ ਕਰਿਆ ਸੈਣੀ ਵਰਗੇ ਬੁੱਚੜਾ ਰਾਹੀਂ ਪੰਜਾਬ 'ਚ ਗੋਲੀਆਂ ਦਾ ਮੀਂਹ ਵਰਾਤਾ, ਬੰਦੇ ਮਰਵਾਤੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਆ, ਪਾਵਨ ਸਰੂਪ ਸਿੱਖਾਂ ਦੇ ਇਸ਼ਟ ਹੈ, ਉਹ ਗਾਇਬ ਕਰਤੇ ਡੇਰੇ ਸਰਸੇ ਵਾਲਿਆਂ ਨੇ ਚੱਕ ਕੇ, ਉਹ ਬਰਗਾੜੀ 'ਚ ਬੇਅਦਬੀ ਕਰਤੀ। ਉਦੋਂ ਦੜ ਬੱਟੀ ਬੈਠਾ ਰਿਹਾ ਤੇ ਅੱਜ ਇਹ ਯੋਗ ਬਣ ਗਿਆ। ਸਾਨੂੰ ਤਾਂ ਕੋਈ ਫਰਕ ਨਹੀਂ ਪੈਣਾ, ਕਿਉਂਕਿ ਜਿਹੋ ਜਿਹਾ ਚੰਨੀ ਆ, ਉਹੋ ਜਿਹਾ ਸੁਖਬੀਰ ਆ, ਉਹੋ ਜਿਹਾ ਕੈਪਟਨ ਸੀ, ਜਿਹੜਾ ਮਰਜ਼ੀ ਸੀਐਮ ਬਣ ਜੇ। ਇਹ ਸੀਐਮ ਬਣ ਕੇ ਜੇ ਤਾਂ ਪੰਜਾਬ ਦਾ ਪੰਥ ਦਾ ਕੋਈ ਭਲਾ ਕਰਦੇ ਹੁਣ ਤਾਂ ਗੱਲ ਆ। ਇਹ ਸਾਰੇ ਦੇ ਸਾਰੇ ਉਸੇ ਸਿਸਟਮ ਦਾ ਹਿੱਸਾ ਜਿਹੜਾ ਸਾਡੀ ਹੋਂਦ ਹਸਤੀ ਮੀਟਣ ਤੇ ਤੁਲਿਆ ਹੋਇਆ। ਉਹ ਜਿਹੜਾ ਇਹਨਾਂ ਨੂੰ ਚਾਅ ਚੜਿਆ ਹੋਇਆ ਵੀ ਰਾਸ਼ਟਰਪਤੀ ਰਾਜ ਲਾਗੂ ਹੋਵੇ ਕੈਪਟਨ ਨੂੰ, ਬਿਲਕੁਲ ਉਹੀ ਬੋਲੀ ਦੇ ਵਿੱਚ ਸੁਖਬੀਰ ਸਿੰਘ ਜੀ ਬਾਦਲ ਫਰਮਾ ਰਹੇ ਆ ਕਿ ਕੈਪਟਨ ਇੱਕ ਟੈਰਰ ਜਿਹੜਾ ਹੈ ਉਹ ਸਿਰਜਣ ਦੇ ਲਈ ਕੀ ਕੁਝ ਕਹਿ ਰਿਹਾ। ਕਹਿੰਦਾ ਵੀ ਪੰਜਾਬ ਜਦੋਂ ਬਿਲਕੁਲ ਬਾਰਡਰ ਤੇ ਹੈ, ਸੀਐਮ ਨੂੰ ਕਹਿੰਦਾ ਸੀਐਮ ਸਾਹਿਬ ਪੰਜਾਬ ਜਦੋਂ ਬਿਲਕੁਲ ਬਾਰਡਰ ਤੇ ਆ ਤੇ ਇੱਥੇ ਭਾਰਤ ਦੇ ਪ੍ਰਧਾਨ ਮੰਤਰੀ ਆ ਜਿਹੜਾ, ਜੇ ਉਹ ਨਿਰਵਿਘਨ ਨਹੀਂ ਘੁੰਮ ਸਕਦਾ, ਉਹਨੂੰ ਨਿਰਵਿਘਨਤਾ ਸਹਿਤ ਰਸਤਾ ਨਹੀਂ ਦਿੱਤਾ ਜਾ ਸਕਦਾ, ਉਹ ਵੀ ਪਾਕਿਸਤਾਨ ਦੀ ਸਰਹੱਦ ਤੋਂ ਸਿਰਫ 10 ਕਿਲੋਮੀਟਰ ਦੂਰ, ਮੈਂ ਤੁਹਾਨੂੰ ਉਹਦੇ ਤੇ ਰਹਿਣ ਦਾ ਕੋਈ ਅਧਿਕਾਰ ਨਹੀਂ। ਇੱਥੇ ਤਕਰੀਰ ਵੀ ਕੀਤੀ ਆ ਇਹਨੇ, ਉੱਥੇ ਪਹਿਲਾਂ ਬੋਲਿਆ ਵੀ ਆ ਰੈਲੀ 'ਚ। ਰੈਲੀ ਤੋਂ ਮੋਦੀ ਤਾਂ ਮੁੜ ਗਿਆ ਨਾ, ਬਾਹਰੋਂ ਬਾਹਰ ਇਹ ਪਹੁੰਚਿਆ ਸੀ, ਉਹਨਾਂ ਦਾ ਕਹਿੰਦੇ ਢੀਂਡਸੇ ਨੇ ਵੀ ਸੀ। ਤੇ ਇਹ ਕੈਪਟਨ ਤੇ ਕਹੀ ਜਾਂਦਾ ਹੁੰਦਾ ਹੈ ਇਹ ਜੀ ਪਾਕਿਸਤਾਨ ਜਿਹੜਾ ਹੈ ਉਹ ਸਾਡੇ ਤੇ ਬੜੀ ਮਾੜੀ ਅੱਖ ਰੱਖਦਾ, ਪਾਕਿਸਤਾਨ ਆਹ ਕਰਦਾ ਉਹ ਕਰਦਾ। ਭਾਈ ਅਸੀਂ ਇਹੋ ਜਿਹੀਆਂ ਗੱਲਾਂ ਨਹੀਂ ਕਰਦੇ ਹੁੰਦੇ, ਪਰ ਮੈਨੂੰ ਅੱਜ ਬੜਾ ਵੀ ਤੂੰ ਅਰੂਸਾ ਨੂੰ ਨਾਲ ਲਈ ਫਿਰਦਾ ਹੁੰਦਾ, ਉਹ ਵੀ ਪਾਕਿਸਤਾਨ ਦੀ ਹੈ, ਉਹਦੇ ਬਾਰੇ ਕਈ ਗੱਲਾਂ ਵੀ ਚੱਲਦੀਆਂ ਨੇ। ਇਹ ਜਿਹੜਾ ਜੇ ਕੋਈ ਹੋਰ ਬੰਦੇ ਦਾ ਮਾੜਾ ਮੋਟਾ ਫੋਨ ਆ ਜੇ ਪਾਕਿਸਤਾਨ ਤੋਂ, ਉਹਦੇ ਚੱਡੇ ਪਾੜ ਦਿੰਦੇ ਆ। ਤੇ ਆਪ ਤੁਸੀਂ ਪਾਕਿਸਤਾਨ ਤੋਂ ਆਉਣ ਵਾਲੇ ਮਹਿਮਾਨਾਂ ਨੂੰ VIP ਟ੍ਰੀਟਮੈਂਟ ਦਿੰਦੇ ਰਹਿੰਦੇ। ਤੇ ਸੁਨੀਲ ਜਾਖੜ ਉਹ ਕਹਿੰਦਾ ਜਿਹੜਾ ਕੁਝ ਅੱਜ ਹੋਇਆ ਪੰਜਾਬੀਅਤ ਦੇ ਖਿਲਾਫ ਆ। ਕੀ ਖਿਲਾਫ ਕਰਤਾ ਜੀ ਪੰਜਾਬੀਅਤ ਦੇ? ਇੱਕ ਬੰਦਾ ਬਾਹਰੋਂ ਆਇਆ, ਉਹਨੂੰ ਇਕੱਠ ਨਹੀਂ ਦਿਖਿਆ, ਉਹ ਕਹਿੰਦਾ ਆਪਾਂ ਰੈਲੀ 'ਚ ਬੋਲਣਾ ਹੀ ਨਹੀਂ। ਉਹਨੇ ਵਾਪਸ ਜਾਣ ਦਾ ਫੈਸਲਾ ਕਰ ਲਿਆ ਵੀ 70-80 ਹਜ਼ਾਰ ਕੁਰਸੀ ਡਾਈ ਪਈ ਆ, 700 ਕੁਰਸੀ ਤੇ ਬੰਦਾ ਬੈਠਾ, ਉੱਪਰੋਂ ਮੀਂਹ ਪੈ ਰਿਹਾ, ਇਹਨਾਂ ਚੋਂ ਵੀ ਅੱਧਿਆਂ ਨੇ ਉੱਠ ਕੇ ਚਲੇ ਜਾਣਾ। ਇਹਦੇ ਲਈ ਪੰਜਾਬੀ ਕਾਹਦੇ ਲਈ ਦੋਸ਼ੀ ਆ ਜੀ? ਪੰਜਾਬੀ ਇਹਦੇ ਲਈ ਕਾਹਦੇ ਜ਼ਿੰਮੇਵਾਰ ਨੇ? ਵੱਧ ਤੋਂ ਵੱਧ ਉਹਦੀ ਪਾਰਟੀ ਵਾਲਿਆਂ ਨੂੰ ਤੁਸੀਂ ਪੁੱਛ ਸਕਦੇ ਹੋ, ਕਹਿ ਸਕਦੇ ਆ ਉਹ ਵੀ ਮੋਦੀ ਜਾਣੇ, BJP ਜਾਣੇ ਤੇ BJP ਦੇ ਲੀਡਰ ਜਾਣਨ ਇਕੱਠ ਕਾਹਤੋਂ ਨਹੀਂ ਹੋਇਆ। ਤੇ ਉਹ ਇੱਥੋਂ ਬੜੇ ਜਵਾਬ ਦੇ ਦੇਣਗੇ ਵੀ ਮੀਂਹ ਤਾਂ ਇੰਨਾ ਸੀ, ਅਸੀਂ ਕਿੱਥੇ ਲੋਕਾਂ ਨੂੰ ਬਿਠਾਉਂਦੇ ਉੱਥੇ। ਜਿਹੜਾ ਪੰਡਾਲ ਸੀ ਉਹਦੇ ਉੱਤੇ ਤਾਂ ਚਲੋ ਪੂਰਾ ਸ਼ੈੱਡ ਪਾਇਆ ਹੈ, ਵਾਟਰ ਪ੍ਰੂਫ ਸੀ। ਜਿੱਥੇ ਲੋਕਾਂ ਨੇ ਬਹਿਣਾ ਸੀ ਉਹਨਾਂ ਦੇ ਉੱਤੇ ਤਾਂ ਵਿਚਾਰੇ, ਮੈਂ ਕਈ ਫੋਟੋਆਂ ਦੇਖੀਆਂ, ਉਹ ਕੁਰਸੀਆਂ ਚੱਕ ਕੇ ਸਿਰ ਤੇ ਲਈ ਬੈਠੇ ਆ ਜਿਹੜੇ ਗਰੀਬ ਦਿਹਾੜੀ ਤੇ ਵਿਚਾਰੇ ਮਜ਼ਦੂਰ, ਕਿਉਂਕਿ ਇੱਥੇ ਲੇਬਰ ਚੌਂਕਾਂ 'ਚ ਅੱਜ ਤਾਂ ਕੋਈ ਬੰਦਾ ਨਹੀਂ ਸੀ ਲੱਭਦਾ, ਉਹ ਵਿਚਾਰੇ ਲੇਬਰ ਵਾਲੇ ਸਾਰੇ ਢੋਏ ਸੀ। ਤੇ ਅੱਜ ਸਾਰੇ BJP ਦੇ ਲੀਡਰ ਜਾਂ ਜਿਹੜੇ ਕਿਸਾਨ ਸੰਘਰਸ਼ ਦੌਰਾਨ ਅਵਾ ਤਵਾ ਬੋਲਦੇ ਰਹੇ ਆ ਪੰਜਾਬ ਬਾਰੇ, ਪੰਥ ਬਾਰੇ, ਅੱਜ ਉਹਨਾਂ ਸਾਰਿਆਂ ਨੇ ਫੇਰ ਉਹ ਕੁਫਰ ਤੋਲਿਆ ਤੇ ਸਾਰੇ ਸਾਂਝੇ ਰੂਪ ਦੇ ਵਿੱਚ ਇੱਕ ਤਰੀਕੇ ਨਾਲ ਇਹ ਕਹਿ ਰਹੇ ਨੇ ਕਿ ਪੰਜਾਬ ਨੂੰ ਅਕਲ ਦੇਣ ਦੀ ਲੋੜ ਆ, ਸਬਕ ਦੇਣ ਦੀ ਲੋੜ ਆ। ਅਸਲ ਵਿੱਚ ਇਹ ਸਿੱਖਾਂ ਨੂੰ ਅਕਲ ਦੇਣ ਦੀ ਲੋੜ ਆ ਤੇ ਸਿੱਖਾਂ ਨੂੰ ਸਬਕ ਦੇਣ ਦੀ ਲੋੜ ਆ, ਇਹ ਕਿਹਾ ਜਾ ਰਿਹਾ। ਕਿਉਂ ਅਖੇ ਜੀ ਕਿਸਾਨਾਂ ਨੇ ਐ ਕਦੋਂ ਕੀਤਾ? ਦੂਜਾ ਕਹਿੰਦਾ ਜੀ ਨਹੀਂ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਆ। ਤੀਜਾ ਕਹਿੰਦਾ ਜੀ
ਜੇਕਰ ਮੋਦੀ ਬੋਲ ਜਾਂਦਾ ਤਾਂ ਕਾਂਗਰਸ ਦੀ ਵੋਟ ਟੁੱਟ ਜਾਣੀ ਸੀ, ਇਸ ਕਰਕੇ ਕਾਂਗਰਸ ਨੇ ਕੰਮ ਖਰਾਬ ਕਰਤਾ। ਰੌਲਾ ਹੋਣਾ ਸਿਆਸਤ ਦਾ, ਕਾਂਗਰਸ ਦਾ ਤੇ ਭਾਜਪਾ ਦਾ। ਮਸਲਾ ਹੋਣਾ ਕੋਈ, ਠੀਕ ਆ ਭਾਈ, ਤੁਹਾਡੀ ਵੋਟ ਬੈਂਕ ਦੀ ਲੜਾਈ ਆ, ਪਰ ਇਹਦੇ ਲਈ ਪੰਜਾਬ ਨੂੰ, ਪੰਜਾਬੀਆਂ ਨੂੰ ਕਿਉਂ ਬਲੀ ਦਾ ਬੱਕਰਾ ਬਣਾਉਂਦੇ? ਕਿਸੇ ਵੇਲੇ ਇਹ ਚਰਚਾ ਚੱਲਦੀ ਹੁੰਦੀ ਸੀ ਕਿ ਗਿਆਨੀ ਜੈਲ ਸਿੰਘ ਤੇ ਦਰਬਾਰਾ ਸਿੰਘ, ਇਹਨਾਂ ਦੋਨਾਂ ਦੀ ਲੜਾਈ ਵਿਚਾਲੇ ਪੰਜਾਬ ਦਾ ਘਾਣ ਹੋਇਆ। ਅੱਜ ਫੇਰ ਉਸ ਤਰੀਕੇ ਦੀ ਗੱਲ ਜਿਹੜੀ ਆ ਲੋਕਾਂ 'ਚ ਚੱਲ ਪਈ ਆ। ਬਹੁਤ ਲੋਕ ਚਿੰਤਤ ਨੇ ਕਿ ਪਹਿਲਾਂ ਬੜਾ ਨੁਕਸਾਨ ਹੋਇਆ ਸੀ, ਜਦੋਂ ਰਾਸ਼ਟਰਪਤੀ ਰਾਜ ਲਾਗੂ ਹੋ ਜਾਂਦਾ ਹੈ ਉਦੋਂ ਫਿਰ ਅਫਸਰਸ਼ਾਹੀ, ਸਿਆਸੀ ਲੀਡਰਸ਼ਿਪ, ਇੱਕ ਨਵਾਂ ਸਮੀਕਰਨ ਪੈਦਾ ਹੋ ਜਾਂਦਾ, ਨਵਾਂ ਮਾਹੌਲ ਪੈਦਾ ਹੋ ਜਾਂਦਾ। ਉਸ ਮਾਹੌਲ ਦੇ ਵਿੱਚ ਲੋਕਾਂ ਉੱਤੇ ਜ਼ੁਲਮ ਬਹੁਤ ਹੁੰਦਾ ਤੇ ਭਾਜਪਾ ਜਿਹੜੀ ਹਿੰਦੂ ਕੱਟੜਵਾਦ ਦੀ ਭਗਵੇਂ ਏਜੰਡੇ ਦੀ ਝੰਡਾ ਬਰਦਾਰ ਹੈ, ਭਾਜਪਾ ਜਿਹੜੀ ਕਿ ਇਸ ਮੁਲਕ ਦੇ ਵਿੱਚ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਯਤਨਸ਼ੀਲ ਹੈ, ਉਹਦੇ ਬਾਰੇ ਸਾਰਿਆਂ ਦੇ ਮਨ ਵਿੱਚ ਇਹ ਗੱਲ ਹੈ ਕਿ ਕਸ਼ਮੀਰ ਤੇ ਪੰਜਾਬ ਬਹੁਤ ਬੁਰੀ ਤਰ੍ਹਾਂ ਰੜਕਦੇ ਆ। ਖਾਸ ਤੌਰ ਤੇ ਪੰਜਾਬ ਜਿਹੜਾ ਹੈ ਉਹ ਕਿਉਂਕਿ ਦਿੱਲੀ ਦੇ ਸਾਹਮਣੇ ਆਕੜ ਕੇ ਖੜਦਾ ਹੈ, ਅਣਖ ਦਾ, ਗੈਰਤ ਦਾ ਬਾਰ-ਬਾਰ ਪ੍ਰਗਟਾਵਾ ਕਰਦਾ ਹੈ ਤੇ ਪੰਜਾਬ ਨੂੰ ਹਮੇਸ਼ਾ ਹੀ ਦੁਸ਼ਮਣ ਦੀ ਭਾਵਨਾ ਨਾਲ, ਦੁਸ਼ਮਣੀ ਦੀ ਭਾਵਨਾ ਨਾਲ ਦਿੱਲੀ ਨੇ ਦੇਖਿਆ। ਦਿੱਲੀ ਤੇ ਪੰਜਾਬ ਦੇ ਰਿਸ਼ਤੇ ਇਤਿਹਾਸ ਵਿੱਚ ਵੀ ਵਿਰੋਧ ਵਾਲੇ ਹੀ ਰਹੇ। ਸਾਡੇ ਤਾਂ ਆਮ ਕਿਹਾ ਜਾਂਦਾ ਵੀ ਜਿਹਦੀ ਦਿੱਲੀ ਵੱਲ ਨੂੰ ਮੂੰਹ ਜਿਹਦਾ ਹੋ ਜਾਂਦਾ ਉਹਦਾ ਅੰਮ੍ਰਿਤਸਰ ਨੂੰ ਪਿੱਠ ਹੋ ਜਾਂਦੀ। ਸੋ ਅੱਜ ਮੋਦੀ ਦਾ ਵਾਪਸ ਮੁੜਨਾ ਤੇ ਫਿਰ ਦਿੱਲੀ ਜਾਣ ਤੋਂ ਪਹਿਲਾਂ ਬਠਿੰਡੇ ਇੱਕ ਗਲਤ ਬਿਆਨ ਦੇ ਕੇ ਜਾਣਾ, ਜਿਹਦੇ ਨਾਲ ਸਾਰੇ ਮੁਲਕ ਦੇ ਲੋਕਾਂ ਨੂੰ ਪੰਜਾਬ ਦੇ ਖਿਲਾਫ ਭੌਂਕਣ ਦਾ, ਭਕਾਈ ਮਾਰਨ ਦਾ ਮੌਕਾ ਮਿਲਿਆ। ਇਹਦੇ ਪਿੱਛੇ ਬਹੁਤੇ ਲੋਕਾਂ ਦੇ ਦਿਮਾਗ ਵਿੱਚ ਇਹ ਗੱਲ ਆ ਰਹੀ ਹੈ ਕਿ ਪੰਜਾਬ ਦਾ ਘਾਣ ਕਰਨ ਕਰਾਉਣ ਦੀ ਇੱਕ ਵਾਰੀ ਫੇਰ, ਜਿਵੇਂ ਕਿਸੇ ਵੇਲੇ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਬੜਾ ਪੇੜ ਗਿਰਤਾ ਹੈ, ਉਹੋ ਜਿਹਾ ਕੁਝ ਕਰਨ ਕਰਾਉਣ ਦੀ ਗੱਲ ਵੀ ਹੋ ਸਕਦੀ ਹੈ। ਕਹਿੰਦੇ ਆ ਵੀ ਰਾਸ਼ਟਰਪਤੀ ਰਾਜ ਲਾ ਦੇਣਾ ਜੀ ਤੇ ਫਿਰ ਪੰਜਾਬ ਦੇ ਲੋਕਾਂ ਤੋਂ ਗਿਣ ਗਿਣ ਕੇ ਬਦਲੇ ਲੈਣੇ ਆ ਕਿ ਤੁਸੀਂ ਸਾਡੇ ਪ੍ਰਧਾਨ ਮੰਤਰੀ ਨੂੰ ਜਲੀਲ ਕੀਤਾ। ਹੁਣ ਜਿਹੜਾ ਪੰਜਾਬ ਦੇ ਪਿਆਰ ਕਰਨ ਵਾਲੇ ਲੋਕ ਨੇ ਉਹ ਕਹਿੰਦੇ ਆ ਵੀ ਆਪਣਾ ਕੋਈ ਦੋਸ਼ ਨਹੀਂ, ਆਪਦੇ ਹੱਕ ਦੀ ਗੱਲ ਕੀਤੀ ਆ। ਔਰ ਇਹੀ ਚੀਜ਼ 1984 ਤੋਂ ਪਹਿਲਾਂ ਉਸ ਮੌਕੇ ਦੀ ਲੀਡਰਸ਼ਿਪ ਕਹਿੰਦੀ ਸੀ ਕਿ ਐਵੇਂ ਸਾਨੂੰ ਕਿਹਾ ਜਾ ਰਿਹਾ ਕਿ ਇੱਥੇ ਫੌਜ ਭੇਜ ਦਿਆਂਗੇ, ਪੁਲਿਸ ਵੜ ਜੂ ਅੰਦਰ, ਦਰਬਾਰ ਸਾਹਿਬ 'ਚ ਹਮਲਾ ਹੋ ਜੂ। ਪਰ ਸਾਨੂੰ ਦੱਸੋ ਤਾਂ ਸਹੀ, ਅਸੀਂ ਪੰਜਾਬ ਦੇ ਪੰਥ ਦੇ ਹੱਕਾਂ ਦੀ ਗੱਲ ਹੀ ਕੀਤੀ ਆ, ਕੋਈ ਅਪਰਾਧ ਤਾਂ ਕੀਤਾ ਨਹੀਂ। ਇਹ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕਰਨ ਬਦਲੇ 1984 ਮੌਕੇ ਜੋ ਦਿੱਲੀ ਦਰਬਾਰ ਨੇ ਕੀਤਾ ਉਹਦਾ ਫਿਰ ਉਹੋ ਜਿਹਾ ਜਵਾਬ ਸਿੱਖਾਂ ਨੇ ਦੇਤਾ। ਜੇ ਇੰਦਰਾ ਤੇ ਵੈਦਿਆ ਤੇ ਹੋਰ ਅਫਸਰਸ਼ਾਹੀ ਨੇ ਕੋਈ ਕੱਚ ਨਹੀਂ ਛੱਡਿਆ, ਕੱਚ ਫਿਰ ਸਿੱਖਾਂ ਨੇ ਵੀ ਨਹੀਂ ਛੱਡਿਆ। ਸੋ ਅੱਜ ਇਹ ਨਰਿੰਦਰ ਮੋਦੀ ਦੇ ਹੱਥ ਵਿੱਚ ਆ ਕਿ ਉਹਨੇ ਇੰਦਰਾ ਵਾਲੇ ਰਾਹ ਚੁਣਨਾ, ਤੁਰਨਾ ਹੈ ਜਾਂ ਉਹਨੇ ਇਹ ਗੱਲ ਨੂੰ ਸਮਝਣਾ ਕਿ ਇਹ ਤਾਂ ਮੈਂ ਗਲਤ ਟਾਈਮ ਦੇ ਉੱਤੇ ਟਾਈਮ ਚੁਣਿਆ। ਠੀਕ ਆ, ਵੋਟਾਂ ਦਾ ਲਾਲਚ ਹੁੰਦਾ, ਠੀਕ ਆ, ਮੈਂ ਉੱਥੇ ਕੁਝ ਐਲਾਨ ਕਰਕੇ ਲੋਕਾਂ ਨੂੰ ਭਰਮਾਉਂਦਾ, ਪਰ ਅਜੇ ਤਾਂ ਮੈਨੂੰ ਘੱਟੋ ਘੱਟ 2 ਮਹੀਨੇ ਹੋਰ ਇੱਥੇ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਚਾਹੀਦਾ ਸੀ ਤੇ ਜਿਹੜੇ ਮਸਲਿਆਂ ਦੇ ਉੱਤੇ ਲੋਕਾਂ ਦਾ ਵਿਰੋਧ ਆ ਉਹਨਾਂ ਚੋਂ ਕੁਝ ਹੱਲ ਕਰਕੇ ਫੇਰ ਜਾਣਾ ਚਾਹੀਦਾ। ਅਸੀਂ ਕੱਲ ਵੀ ਆਪਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪਿਛਲੇ ਪ੍ਰੋਗਰਾਮ ਹੋਏ, ਉਦੋਂ ਮੋਦੀ ਸਰਕਾਰ ਨੇ ਐਲਾਨ ਕਰਤਾ ਸੀ 550 ਸਾਲਾ ਮੌਕੇ ਕਿ ਜੇਲ੍ਹਾਂ 'ਚ ਨਜ਼ਰਬੰਦ ਆਹ ਸਿੰਘ ਆ ਜਿਹੜੇ ਇਹ ਰਿਹਾ ਕੀਤੇ ਜਾਣੇ। ਬੜਾ ਲੋਕਾਂ ਨੂੰ ਸੀਗਾ ਵੀ ਲਓ ਜੀ ਚਲੋ ਇਹ ਤਾਂ ਨਿਬੜਿਆ ਕੰਮ, ਪਰ
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜਾਂ ਹੋਰ ਜਿੰਨੇ ਵੀ ਬੇਅੰਤ ਸਿੰਘ ਕਾਂਡ ਵਾਲੇ ਸਿੰਘ ਨੇ ਮੁੱਖ ਮੰਤਰੀ ਵਾਲੇ, ਉਹ ਸਾਰਿਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਸਾਰਿਆਂ ਨੂੰ ਆਸ ਸੀ ਕਿ ਚਲੋ ਕਿੰਨੇ ਹੋ ਗਏ 30 25 ਸਾਲ ਬੈਠਿਆਂ ਨੂੰ ਰਿਹਾਈਆਂ ਹੋਣਗੀਆਂ, ਪਰ ਨਹੀਂ ਕੀਤੀ। ਤੇ ਅੱਜ ਜਦੋਂ ਇੱਥੇ ਆਉਣਾ ਸੀ, ਹੋਣਾ ਤਾਂ ਇਹ ਚਾਹੀਦਾ ਸੀ ਕਿ ਉਹ ਸਾਰੇ ਦੇ ਸਾਰੇ ਜੇਲ੍ਹਾਂ 'ਚ ਨਜ਼ਰਬੰਦ ਸਿੰਘ ਰਿਹਾ ਕਰਕੇ ਘਰਾਂ 'ਚ ਬਿਠਾਏ ਹੁੰਦੇ ਤੇ ਫੇਰ ਲੋਕਾਂ ਨੂੰ ਹੁੰਦਾ ਵੀ ਕੁਛ ਕੀਤਾ। ਜਿਹੜੀ MSP ਦਾ ਮਸਲਾ ਹੈ, ਜੇ ਉਹਦੇ ਬਾਰੇ ਕਮੇਟੀ ਐਲਾਨ ਕੀਤੀ ਹੁੰਦੀ ਤਾਂ ਲੋਕਾਂ ਨੂੰ ਹੋਣਾ ਸੀ ਕਿ ਵਾਕਿਆ ਹੀ ਕਾਲੇ ਕਾਨੂੰਨ ਰੱਦ ਕਰਨ ਤੋਂ ਬਾਅਦ MSP ਬਾਰੇ ਵੀ ਕੋਈ ਵੱਡੀ ਗੱਲ ਜਿਹੜੀ ਆ ਲੋਕਾਂ ਦੇ ਹੱਕ ਦੀ ਮੋਦੀ ਨੇ ਕੀਤੀ ਹੈ। ਤੀਜੀ ਗੱਲ ਜਿਹੜੀ ਹੈ, ਉਹ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਬੜੀ ਚਰਚਾ, ਪਰ ਕੋਈ ਗੱਲ ਲੱਗਦੀ ਨਹੀਂ। ਜੇ ਚੰਡੀਗੜ੍ਹ ਪੰਜਾਬ ਨੂੰ ਦੇਣਾ ਹੈ, ਉਹਦਾ ਐਲਾਨ ਕਰਕੇ ਤੁਰਦੇ। ਜਿਹੜਾ ਪੰਜਾਬ ਦਾ ਪਾਣੀ ਰਾਜਸਥਾਨ, ਹਰਿਆਣੇ, ਦਿੱਲੀ ਨੂੰ ਜਾ ਰਿਹਾ, ਉਹਦਾ ਕੁਝ ਕਰਕੇ ਤੁਰਦੇ। ਇੱਕ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਆ ਕਿ ਦਿੱਲੀ ਉੱਤੇ, ਪ੍ਰਧਾਨ ਮੰਤਰੀ ਉੱਤੇ, ਮੋਦੀ ਉੱਤੇ ਬਹੁਤਾ ਕਿਸੇ ਦਾ ਯਕੀਨ ਨਹੀਂ ਹੈ। ਬੜੀਆਂ ਠੱਗੀਆਂ ਵੱਜੀਆਂ ਨੇ ਸਾਡੇ ਨਾਲ। ਇੱਥੇ ਤਾਂ ਇੱਕ ਵਾਰੀ 1986 ਵਾਲੇ ਸਰਬੱਤ ਖਾਲਸਾ ਵਾਲੇ ਦਿਨ ਦੀ ਗੱਲ ਹੈ, 26 ਜਨਵਰੀ ਨੂੰ ਬਰਨਾਲੇ ਮੁੱਖ ਮੰਤਰੀ ਨੇ ਪੋਸਟਰ ਛਾਪ ਕੇ ਰੱਖ ਲਏ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਅੱਜ ਰਾਜੀਵ ਗਾਂਧੀ ਨੇ। ਤੇ ਇਹ ਪੋਸਟਰ ਛਾਪੀ ਬੈਠਾ ਵੀ ਆਪਾਂ ਸਾਰੇ ਪੰਜਾਬ ਦੇ ਵਿੱਚ ਕੰਧਾਂ ਤੇ ਲਵਾਉਣੇ ਆ, ਵੀ 27 ਦੀ ਸਵੇਰ ਨੂੰ ਹਰੇਕ ਕੰਧ ਉੱਤੇ ਲਿਖਿਆ ਹੋਵੇ ਪੋਸਟਰ ਦੇ ਉੱਤੇ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਲਈ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਵੱਲੋਂ, ਬਰਨਾਲਾ ਸਰਕਾਰ ਦੇ ਵੱਲੋਂ ਦਿੱਲੀ ਸਰਕਾਰ ਦਾ, ਰਾਜੀਵ ਗਾਂਧੀ ਦਾ ਧੰਨਵਾਦ। ਪਰ ਨਹੀਂ ਐਲਾਨ ਕੀਤਾ ਜਦੋਂ ਕਿ ਉਹ ਪੱਕੀ ਗਰੰਟੀ ਸੀ। ਉਵੇਂ ਹੀ ਪੰਜਾਬ ਦੇ ਵਿੱਚ ਹੋਰ ਜਿੰਨੇ ਵੀ ਅਧਿਕਾਰੀ, ਅਫਸਰ ਨੇ, ਲੀਡਰ ਨੇ, ਲੋਕ ਨੇ, ਉਹ ਹੁਣ ਕੋਈ ਦਿੱਲੀ ਤੇ ਯਕੀਨ ਨਹੀਂ ਕਰਦੇ, ਭਰੋਸਾ ਖਤਮ ਹੈ। ਇੱਥੋਂ ਤੱਕ ਕਿ ਜਿੱਦਣ ਕਾਲੇ ਕਾਨੂੰਨਾਂ ਦੇ ਬਾਰੇ ਨਰਿੰਦਰ ਮੋਦੀ ਬੋਲਿਆ, ਲੋਕ ਫੇਰ ਨਹੀਂ ਸੀ ਯਕੀਨ ਕਰਦੇ ਵੀ ਪਹਿਲਾਂ ਪਾਰਲੀਮੈਂਟ 'ਚ ਦੇਖ ਲਿਓ ਵੀ ਵਾਕਈ ਹੱਲ ਕਰਦਾ ਮਸਲਾ। ਲੋਕ ਕਹਿੰਦੇ ਆ ਵੀ ਜੁਮਲੇਬਾਜ਼ ਆ, ਔਰ ਇਹ ਜੁਮਲੇਬਾਜ਼ ਵਾਲੀ ਗੱਲ ਐਵੇਂ ਨਹੀਂ, ਇਹਨਾਂ ਨੇ ਆਪ ਪੈਦਾ ਕੀਤੀ, ਆਪ ਇਹ ਤੇ ਮੋਹਰ ਲਾਈ। ਕਹਿੰਦੇ ਜੀ 15-15 ਲੱਖ ਹਰੇਕ ਦੇ ਖਾਤੇ 'ਚ ਆ ਜਾਣਾ, ਫਿਰ ਬਾਅਦ 'ਚ ਕਹਿੰਦੇ ਉਹ ਤਾਂ ਚੁਣਾਵੀ ਜੁਮਲਾ था। ਤੇ ਜੁਮਲਿਆਂ ਦੀ ਰਾਜਨੀਤੀ ਕਰਨ ਵਾਲੇ ਜਿਨ੍ਹਾਂ ਦੇ ਇਸ਼ਟ ਦੇ ਬਾਰੇ ਵੀ ਆਪਾਂ ਨੂੰ ਪਤਾ, ਮਈਆ ਮੋਰੀ ਮੈਂ ਨਹੀਂ ਮਾਖਣ ਖਾਇਓ, ਮੂੰਹ ਤੇ ਮੱਖਣ ਲੱਗਿਆ ਹੁੰਦਾ, ਮੱਖਣ ਖਾਦਾ ਹੁੰਦਾ, ਇਹ ਲੈਂਦਾ ਇਸ਼ਟ ਵਾ। ਜਿਨ੍ਹਾਂ ਬਾਰੇ ਸਾਡੇ ਫਲਸਫੇ ਦੇ ਹਿਸਾਬ ਨਾਲ ਚੋਰੀ, ਠੱਗੀ, ਹੇਰਾ ਫੇਰੀ ਨੂੰ ਪ੍ਰਵਾਨਗੀ ਹੈ। ਜਿਹੜੇ ਕਹਿੰਦੇ ਆ ਬਾਤ ਉਹ कीजिए हो जिसके 1000 पहलू, वही तो पहलू बच जाए बात बदलने के लिए। ਜਿਹੜੇ ਮੁੱਕਰਨਾ ਆਮ ਗੱਲ ਮੰਨਦੇ, ਉਹ ਬੰਦੇ ਜਿਹੜੇ ਹੁਣ ਇਸ ਸਮੇਂ ਦੇ ਵਿੱਚ ਸੈਂਕੜੇ ਵਾਰ ਪਿੱਛੇ ਪੈਰ ਕੀਤੇ ਆ, ਉਹਨਾਂ ਉੱਤੇ ਕਾਹਦਾ ਕੋਈ ਯਕੀਨ ਕਰੇ। ਸੋ ਜੇਕਰ ਨਰਿੰਦਰ ਮੋਦੀ ਉੱਤੇ, ਭਾਜਪਾ ਦੀ ਲੀਡਰਸ਼ਿਪ ਉੱਤੇ ਪੰਜਾਬ ਯਕੀਨ ਨਹੀਂ ਕਰਦਾ, ਉਹਦੇ ਠੋਸ ਕਾਰਨ ਨੇ। ਇੱਥੇ ਜੇਕਰ ਆਉਣਾ, ਜੇਕਰ ਇੱਥੇ ਭਾਲਦੇ ਆ ਵੀ ਹਜ਼ਾਰਾਂ ਲੱਖਾਂ ਲੋਕਾਂ ਦੀ ਭੀੜ ਖੜੀ ਹੋਵੇ ਸਾਨੂੰ ਸੁਣਨ ਨੂੰ, ਤਾਂ ਪਹਿਲਾਂ ਇਹ ਹੋਵੇ ਕਿ ਚੰਡੀਗੜ੍ਹ ਪੰਜਾਬ ਨੂੰ ਦੇ ਦਿੱਤਾ ਗਿਆ। ਜਿਹੜਾ ਤੇ ਨਜ਼ਰਬੰਦ ਜਿਹੜੇ ਆਪੋ ਆਪਦੇ ਘਰੇ ਬੈਠੇ ਆ, ਤੇ ਜਿਹੜਾ ਪੰਜਾਬ ਦੇ ਰਾਜਸਥਾਨ ਨੂੰ, ਹਰਿਆਣੇ ਨੂੰ ਤੇ ਦਿੱਲੀ ਨੂੰ ਪਾਣੀ ਜਾਂਦੇ ਆ, ਉਹ ਨਾ ਬੰਦ ਹੋ ਗਿਆ, ਤੇ ਜਾਂ ਉਹਨਾਂ ਦਾ ਰੋਜ਼ਾਨਾ ਮੁਆਵਜ਼ਾ ਜਿਹੜਾ ਉਹ ਮਿਲ ਚੁੱਕਿਆ ਪੰਜਾਬ ਨੂੰ। ਜਾਂ ਜੇ ਬਿਜਲਈ ਸੋਮੇ ਆ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹ ਪੰਜਾਬ ਦੇ ਹਵਾਲੇ ਕਰ ਦਿੱਤਾ ਹੈ। ਜਾਂ ਜਿਹੜੇ ਹੋਰ ਇਹੋ ਜਿਹੇ ਮਸਲੇ ਆ ਪੰਜਾਬੀ ਬੋਲਦੇ ਇਲਾਕੇ, ਹੁਣ ਦਿੱਤਾ ਲਿਆ ਕੁਛ ਨਹੀਂ, ਤੇ ਫਿਰ ਪੰਜਾਬ ਦੇ ਲੋਕ ਕਾਹਦੇ ਨਾਲ ਕੁਰਸੀਆਂ ਭਰ ਦੇਣ ਉੱਥੇ। ਕੋਈ ਪ੍ਰਧਾਨ ਮੰਤਰੀ ਦੇ ਪ੍ਰਤੀ ਲੋਕਾਂ 'ਚ ਬਹੁਤ ਪਿਆਰ ਸਤਿਕਾਰ ਵਾਲੀ ਭਾਵਨਾ ਤਾਂ ਹੈ ਨਹੀਂ ਗੀ। ਸਿਆਸੀ ਲੋਕ ਤਾਂ ਕਹਿੰਦੇ ਆ ਜੀ ਅਸੀਂ ਬੜਾ ਸਤਿਕਾਰ ਕਰਦੇ ਆ,
ਪਰ ਆਮ ਪੰਜਾਬੀ ਲਈ ਨਰਿੰਦਰ ਮੋਦੀ ਜਿਹੜਾ ਉਹ ਕੀ ਹੈ? ਆਮ ਬੰਦਿਆਂ ਲਈ ਨਰਿੰਦਰ ਮੋਦੀ ਕਿਹੋ ਜਿਹਾ ਪੱਖ ਵਾ, ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਆਪਦਾ ਅਕਸ ਜਿਹੋ ਜਿਹਾ ਮੋਦੀ ਨੇ ਬਣਾਇਆ ਹੋਇਆ ਹੈ ਤੇ ਉਸ ਅਕਸ ਨੂੰ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੇ ਹੋਰ ਜ਼ਿਆਦਾ ਪੁਖਤਾ ਕੀਤਾ। ਆ ਕਿਸਾਨ ਸੰਘਰਸ਼ ਦੌਰਾਨ ਜਿਵੇਂ ਜਿਆਣੀ ਨੇ, ਰਣਜੀਤ ਗਰੇਵਾਲ ਨੇ ਤੇ ਇਹੋ ਜਿਹੇ ਹੋਰਾਂ ਨੇ ਜੋ ਕੁਝ ਬੋਲਿਆ, ਉਹ ਲੋਕ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਤਲਵਾਰ ਦਾ ਫੱਟ ਆ ਜਿਹੜਾ ਉਹ ਤਾਂ ਮਿਲ ਜਾਂਦਾ ਹੁੰਦਾ, ਕਿਰਪਾਨ ਦਾ ਫੱਟ ਮਿਲ ਜਾਂਦਾ, ਜ਼ੁਬਾਨ ਦਾ ਨਹੀਂ ਮਿਲਦਾ। ਇੱਥੇ ਤਾਂ ਉਦੋਂ ਇੰਨਾ ਰੋਹ ਸੀਗਾ ਵੀ ਇੱਕ ਬੀਜੇਪੀ ਦਾ ਵਿਧਾਇਕ ਜਿਹੜਾ ਸੀ ਨੰਗਾ ਕਰਕੇ ਲੋਕਾਂ ਨੇ ਕੁੱਟਿਆ। ਸੋ ਪੰਜਾਬ ਦੇ ਵਿੱਚੋਂ ਜੇਕਰ ਬਹੁਤ ਭਾਰੀ ਸਮਰਥਨ, ਹਮਾਇਤ, ਕੁਰਸੀਆਂ ਭਰੀਆਂ ਹੋਈਆਂ ਚਾਹੀਦੀਆਂ ਨੇ ਤਾਂ ਪਹਿਲਾਂ ਕੁਝ ਕਰਕੇ ਆਓ। ਕਰਨਾ ਕਰਾਉਣਾ ਕੁਛ ਨਹੀਂ ਤੇ ਗੱਲੀ ਬਾਤੀ ਸਾਰ ਨੂੰ ਫਿਰਦੇ ਆ। ਤੇ ਜਦੋਂ ਇਕੱਠ ਨਹੀਂ ਹੋਇਆ, ਇਹਨਾਂ ਨੂੰ ਲੱਗਿਆ ਵੀ ਅਸੀਂ ਕਾਲੇ ਕਾਨੂੰਨ ਰੱਦ ਕਰਤੇ। ਕਾਲੇ ਕਾਨੂੰਨ ਤੁਸੀਂ ਉਹੀ ਲੈ ਕੇ ਆਂਦੇ, ਤੁਸੀਂ ਵੀ ਰੱਦ ਕਰਤੇ। ਪੰਜਾਬ ਕਾਹਦੇ ਲਈ ਤੁਹਾਡੇ ਲਈ ਭਾਈ ਉੱਥੇ ਵੈਲਕਮ ਕਰੇ? ਪੰਜਾਬ ਨੂੰ ਤਾਂ ਗੁੱਸਾ ਵੀ ਤੁਸੀਂ ਸਾਡੇ 800 ਦੇ ਕਰੀਬ ਬੰਦਿਆਂ ਦੀਆਂ ਜਾਨਾਂ ਚਲੇ ਗਈ। ਤੁਸੀਂ ਤਾਂ ਫੇਰ ਜਿਉਂਦੇ ਚਲੇ ਗਏ। ਮੋਦੀ ਜੀ ਤੁਸੀਂ ਕਹਿੰਦੇ ਹੋ ਮੈਂ ਜਿਉਂਦਾ ਚੱਲਿਆ ਵਾਪਸ, ਧੰਨਵਾਦ। ਪਰ ਜਿਹੜੇ ਸਾਡੇ ਪੰਜਾਬ ਦੇ 700-800 ਬੰਦਾ ਤੁਹਾਡੇ ਕਰਕੇ ਜਾਨ ਚਲੀ ਗਈ, ਉਹ ਕਿਹੜੇ ਲੇਖੇ ਲਾਈਏ, ਕਿਹੜੇ ਲੇਖੇ ਪਾਈਏ? ਸੋ ਪੰਜਾਬ ਨੂੰ ਅਸੀਂ ਇਹ ਸਮਝਦੇ ਹਾਂ ਕਿ ਇੱਕ ਤਰੀਕੇ ਨਾਲ ਫੇਰ ਬਿਨਾਂ ਕਿਸੇ ਗੱਲ ਤੋਂ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਕੇ ਫਾਂਸੀ ਦਾ ਆਰਡਰ ਦੇਣ ਦੀ ਜਿਹੜੀ ਇਹ ਕਵਾਇਦ ਹੈ, ਇਹ ਸ਼ੁਕਰ ਆ ਜੀ ਮੈਂ ਜਿਉਂਦਾ ਵਾਪਸ ਚੱਲਿਆ। ਰਾਸ਼ਟਰਪਤੀ ਰਾਜ ਲਾ ਦੇਾਂਗੇ। ਕਾਹਨੂੰ ਰਾਸ਼ਟਰਪਤੀ ਰਾਜ ਦੇਖਿਆ? ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ, ਜਿਵੇਂ ਭਾਈ ਕਰਤਾਰ ਸਿੰਘ ਸਰਾਭਾ ਕਹਿੰਦੇ ਹੁੰਦੇ ਸੀ, ਬਣੀ ਸ਼ਹਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ। ਹੁਣ ਤਾਂ ਭਾਈ ਜਿਹੋ ਜਿਹਾ ਕਰੋਗੇ ਉਹੋ ਜਿਹਾ ਪੰਜਾਬ ਜਵਾਬ ਦੇ ਦੂਗਾ। ਤੇ ਪੰਜਾਬ ਨੇ ਜ਼ੁਲਮ ਦੇ ਸਾਹਮਣੇ ਝੁਕਣਾ ਸਿੱਖਿਆ ਨਹੀਂ। ਪੰਜਾਬ ਨੇ ਕਦੇ ਕਿਸੇ ਨਾਲ ਵਧੀਕੀ ਕੀਤੀ ਨਹੀਂ ਤੇ ਨਾ ਵਧੀਕੀ ਕਿਸੇ ਦੀ ਜਰੀ ਹੈ। ਜਿਹੜਾ ਐਮਰਜੈਂਸੀ ਦਾ ਵਿਰੋਧ ਸੀ ਉਹ ਵੀ ਬਿਲਕੁਲ ਠੀਕ ਸੀ, ਬੇਸ਼ੱਕ ਸਾਨੂੰ ਬੜੀ ਭਾਰੀ ਕੀਮਤ ਇੰਦਰਾ ਗਾਂਧੀ ਕਹਿੰਦੀ ਸਬਕ ਸਿਖਾਓ, ਆਪ ਹੀ ਤੁਰ ਗਈ। ਫਿਰ ਹੁਣ ਕਾਲੇ ਕਾਨੂੰਨਾਂ ਦਾ ਵਿਰੋਧ ਕੀਤਾ, ਬਿਲਕੁਲ ਠੀਕ ਕੀਤਾ। ਤੇ ਜੇ ਸਬਕ ਸਿਖਾਉਣਾ ਤਾਂ ਸਬਕ ਜਿਹੜਾ ਹੈਗਾ ਅਸੀਂ ਪੰਜਾਬ ਵੀ ਤੁਹਾਨੂੰ ਸਿਖਾਊਗਾ। ਸਿੱਖਿਆ ਨਾ ਕਾਂਗਰਸ ਨੇ, ਸਿੱਖਿਆ ਨਾ ਗਾਂਧੀ ਪਰਿਵਾਰ ਨੇ ਸਬਕ। ਸੋ ਪੰਜਾਬ ਦੇ ਵਿੱਚ ਕਿਸੇ ਨੂੰ ਕੋਈ ਇਹ ਨਹੀਂ ਕਿ ਮੋਦੀ ਨੂੰ ਕੋਈ ਮਾਰਨ ਨੂੰ ਫਿਰਦਾ, ਮੋਦੀ ਚੱਕ ਦੇਣਾ, ਮੋਦੀ ਫੂਕ ਦੇਣਾ, ਇਹੋ ਜਿਹੀ ਕੋਈ ਗੱਲ ਨਹੀਂ ਸੀ, ਨਾ ਅੱਜ ਹੈ। ਮੋਦੀ ਦਾ ਡੈਮੋਕ੍ਰੈਟਿਕ ਤਰੀਕੇ ਨਾਲ ਵਿਰੋਧ ਹੋਇਆ। ਹੁਣ ਉਸ ਡੈਮੋਕ੍ਰੈਟਿਕ ਵਿਰੋਧ ਨੂੰ ਇਹ ਬਣਾਉਣਾ ਕਿ ਮੈਂ ਸ਼ੁਕਰ ਆ ਜੀ ਜਿਉਂਦਾ ਚੱਲਿਆ, ਇਹ ਬਹੁਤ ਹੀ ਜ਼ਿਆਦਾ ਮਾੜਾ, ਭੈੜਾ ਤੇ ਘਟੀਆ ਕਿਸਮ ਦਾ ਸਿਆਸੀ ਹਮਲਾ ਹੈ ਪੰਜਾਬ ਦੇ। ਔਰ ਇਸ ਹਮਲੇ ਦਾ ਸਾਰੇ ਜਿਹੜੇ ਦੁਨੀਆ ਭਰ ਦੇ ਵਿੱਚ ਸੁਹਿਰਦ ਸੱਚੇ ਲੋਕ ਨੇ ਉਹ ਇਹਦਾ ਵਿਰੋਧ ਕਰਨਗੇ। ਜਿਨ੍ਹਾਂ ਲੋਕਾਂ ਦੀ ਸੋਝ ਬੂਝ ਹੀ ਛੋਟੀ ਆ ਉਹਨਾਂ ਦੀ ਗੱਲ ਤਾਂ ਵੱਖਰੀ ਆ। ਜਿਨ੍ਹਾਂ ਦਾ ਏਜੰਡਾ ਹੀ ਪੰਜਾਬ ਨੂੰ ਦੋਸ਼ੀ ਠਹਿਰਾਉਣਾ, ਪੰਜਾਬ ਨੂੰ ਟੰਗਣਾ, ਉਹਨਾਂ ਦੀ ਗੱਲ ਵੱਖਰੀ ਆ। ਪਰ ਜਿਹੜੇ ਸੱਚੇ ਸੁੱਚੇ ਲੋਕ ਆ ਉਹ ਇਹੀ ਕਹਿਣਗੇ ਕਿ ਨਾ ਗੱਲ, ਨਾ ਕੋਈ ਬਾਤ, ਨਾ ਕੋਈ ਕਾਤਲਾਨਾ ਹਮਲਾ, ਨਾ ਕੋਈ ਕਹਾਣੀ, ਤੇ ਇਹ ਕਹਿੰਦੇ ਆ ਜੀ ਅਸੀਂ ਜਿਉਂਦੇ ਚੱਲੇ ਆ। ਪਰ ਨਰਿੰਦਰ ਮੋਦੀ ਅੱਜ ਪੰਜਾਬ ਦਾ ਦੋਸ਼ੀ ਜ਼ਰੂਰ ਆ, ਜੋ ਅੱਜ ਪੰਜਾਬ ਨੂੰ ਦੋਸ਼ੀ ਬਣਾ ਕੇ ਦੁਨੀਆ ਭਰ ਦੇ ਵਿੱਚ ਗਾਲਾਂ ਕੱਢੀਆਂ ਜਾ ਰਹੀਆਂ ਨੇ, ਜੋ ਟੈਲੀਵਿਜ਼ਨ ਚੈਨਲਾਂ ਦੇ ਰਾਹੀਂ, ਸੋਸ਼ਲ ਮੀਡੀਆ ਰਾਹੀਂ ਮਾੜਾ ਬੋਲਿਆ ਜਾ ਰਿਹਾ, ਉਹਦਾ ਜ਼ਿੰਮੇਵਾਰ ਨਰਿੰਦਰ ਮੋਦੀ ਹੈ। ਜੋ ਅੱਜ ਇਹ ਕਿਹਾ ਜਾ ਰਿਹਾ ਕਿ ਪੰਜਾਬ ਨੂੰ ਸਬਕ ਸਿਖਾਉਣ ਦੀ ਲੋੜ ਹੈ, ਜੋ ਸਿੱਖਾਂ ਪ੍ਰਤੀ, ਪੰਜਾਬ ਪ੍ਰਤੀ ਨਫ਼ਰਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ, ਅਜੇ ਵੀ ਵਕਤ ਹੈ, ਅਜੇ ਵੀ ਵੇਲਾ ਹੈ। ਸੁਹਿਰਦਤਾ ਦਿਖਾਉਣੀ ਚਾਹੀਦੀ ਹੈ। ਨਰਿੰਦਰ ਮੋਦੀ ਨੂੰ, ਉਹਦੇ ਐਡਵਾਈਜ਼ਰਾਂ ਨੂੰ ਚਾਹੀਦਾ ਕਿ ਇਸ
ਨਫ਼ਰਤ ਭਰੇ ਵਰਤਾਂਤ ਨੂੰ, ਕਿਉਂਕਿ ਲੋਕ ਤਾਂ ਪਹਿਲਾਂ ਹੀ ਕਹਿੰਦੇ ਸੀਗੇ ਵੀ ਇਹ ਜਿਹੜਾ ਚੰਗਾ ਚੰਗਾ ਭਲਾ ਭਲਾ ਬਣ ਕੇ ਦਿਖਾ ਰਿਹਾ ਨਾ, ਉਹ ਕਹਾਣੀ ਹੋਰ ਨਿਕਲੂਗੀ। ਲੋਕ ਜਿਹੜੇ ਸੀ ਪਹਿਲਾਂ ਹੀ ਖਦਸ਼ਿਆਂ ਨਾਲ, ਸ਼ੰਕਿਆਂ ਨਾਲ ਗੱਲ ਕਰਦੇ ਸੀ, ਅੱਜ ਉਹ ਗੱਲ ਬਣ ਗਈ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਮੈਂ ਸਰੋਤਿਆਂ ਨੂੰ ਇਹ ਗੱਲ ਬੜੇ ਢਿੱਲੇ ਨਾਲ, ਬੜੀ ਹਿੰਮਤ ਨਾਲ ਦੱਸਣੀ ਚਾਹੁੰਦਾ ਕਿ ਪੰਜਾਬ ਨੇ ਆਪਦੇ ਫਰਜ਼ ਨਿਭਾਉਣ ਚ ਨਾ ਕਦੇ ਪਹਿਲਾਂ ਕੁਤਾਹੀ ਕੀਤੀ ਆ, ਨਾ ਅੱਜ ਕੀਤੀ ਆ, ਨਾ ਗਾਂਹ ਕਰਨੀ। ਜਿਹੋ ਜਿਹਾ ਮਾਹੌਲ, ਜਿਹੋ ਜਿਹਾ ਵਿਹਾਰ ਮੋਦੀ ਸਰਕਾਰ ਨੇ ਪੰਜਾਬ ਨਾਲ ਕੀਤਾ, ਉਹਦੇ ਵਿੱਚ ਇਹੀ ਕੁਝ ਹੋਣਾ ਸੀ। ਜੇ ਪੰਜਾਬ ਦੇ ਕੁਝ ਮਸਲੇ ਹੱਲ ਕਰਕੇ ਉਹ ਆਉਂਦਾ ਤਾਂ ਹੋ ਸਕਦਾ ਕਿ ਜਾਣ ਵਾਲਿਆਂ ਨੂੰ ਵੀ ਹੁੰਦਾ ਵੀ ਚਲੋ ਯਾਰ ਕੁਛ ਤਾਂ ਮਿਲਿਆ ਪੰਜਾਬ ਨੂੰ। ਪਿਛਲੇ ਦਿਨਾਂ ਦੇ ਵਿੱਚ ਬੜੇ ਪੰਜਾਬ ਚੋਂ ਗਏ ਨੇ ਲੋਕ, ਦਿੱਲੀ ਦਰਬਾਰ ਪੇਸ਼ ਹੋਏ ਨੇ, ਮੈਂ ਕਹਿੰਦਾ ਵੀ ਰਿਹਾ ਵੀ ਲਲਕੜੀਆਂ ਲੈ ਰਹੇ ਨੇ, ਉਹਨਾਂ ਨੂੰ ਜਾਣ ਜੋਗੇ ਤਾਂ ਕਰ ਲੈਂਦੇ। ਪਰ ਅੱਜ ਦੀ ਤਰੀਕ ਵਿੱਚ ਕਿਸੇ ਵੀ ਪੰਜਾਬੀ ਬੰਦੇ ਕੋਲ ਕੋਈ ਬਹਾਨਾ, ਕੋਈ ਕਾਰਨ, ਕੋਈ ਆਧਾਰ ਨਹੀਂ ਸੀ ਕਿ ਮੈਂ ਮੋਦੀ ਦੀ ਰੈਲੀ 'ਚ ਇਸ ਕਾਰਨ ਚੱਲੇ। ਇਸ ਕਰਕੇ ਜਾਣ ਵਾਲਿਆਂ ਨੂੰ, ਉਹਨਾਂ ਦੇ ਭਾਈਚਾਰੇ ਨੇ ਜੇ ਲਾਹਣਤਾਂ ਪਾਈਆਂ, ਉਹ ਪੰਜਾਬੀਆਂ ਦਾ, ਪੰਜਾਬ ਦੇ ਲੋਕਾਂ ਨਾਲ ਆਪਦਾ ਮਸਲਾ, ਉਹਦੇ ਵਿੱਚ ਕਿਸੇ ਹੋਰ ਦਾ ਕੋਈ ਹੈ ਨਹੀਂ। ਸੋ ਇੱਥੇ ਹੀ ਸਮਾਪਤੀ ਕਰਦੇ ਆ, ਕੱਲ ਨੂੰ ਫੇਰ ਆਪਾਂ ਚਰਚਾ ਕਰਾਂਗੇ। ਸੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।